ਹੈਲੋ ਅਸਲਾਮ ਵਾਲੇਕੁਮ। ਪਿਆਰ ਕਰਨ ਵਾਲੇ ਮੇਰੇ ਚਾਹਣ ਵਾਲੇ ਮੇਰੇ ਨਾਲ ਮੁਹੱਬਤ ਕਰਨ ਵਾਲੇ ਜਿੰਨੇ ਵੀ ਮੈਨੂੰ ਵੇਖਦੇ ਨੇ YouTube ਦੇ ਉੱਤੇ Facebook ਦੇ ਉੱਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਤੁਸੀਂ ਕੀਮਤੀ ਟਾਈਮ ਕੱਢ ਮੈਨੂੰ ਦੱਸਦੇ ਰਹਿੰਦੇ ਹੋ ਕਿ ਇੱਥੇ ਗੱਲ ਠੀਕ ਹੈ ਇੱਥੇ ਗਲਤ ਹੈ। ਤੁਸੀਂ ਮੇਰੀ ਸਲਾਹ ਕਰਦੇ ਰਹਿੰਦੇ ਹੋ। ਮੈਂ ਤੁਹਾਡੇ ਨਾਲ ਗੁਫ਼ਤਗੂ ਕਰਕੇ ਤੁਹਾਡੇ ਨਾਲ ਗੱਪਸ਼ਪ ਕਰਕੇ ਬਹੁਤ ਜ਼ਿਆਦਾ ਖੁਸ਼ ਹਾਂ। ਔਰ ਜਿੱਥੇ ਜਿੱਥੇ ਵੀ ਮੇਰੇ ਚਾਹਣ ਨੂੰ ਵੇਖ ਰਹੇ ਨੇ ਮੈਨੂੰ ਸੁਣ ਰਹੇ ਨੇ ਮੈਂ ਤੁਹਾਨੂੰ ਇੱਕ ਅਰਜ਼ ਕਰਨਾ ਚਾਹਾਂਗਾ ਕਿ ਕੋਸ਼ਿਸ਼ ਕਰੋ ਕਿ ਮੈਨੂੰ ਜਿਹੜੇ ਜਿਹੜੇ ਤੁਹਾਡੇ ਸਵਾਲ ਨੇ ਨਾ ਉਹ ਸਾਈਡ ਦੇ ਉੱਤੇ ਮੈਨੂੰ ਕਮੈਂਟ ਕਰਦੇ ਜਾਓ। ਮੈਂ ਪਹਿਲੇ ਦੱਸ ਦਿਆਂ ਕਿ ਮੈਂ ਬਿਲਕੁਲ ਠੀਕ ਠਾਕ ਹਾਂ, ਅਲਹਮਦੁਲਿਲਾ। ਮੈਂ ਖੈਰੋ ਵਫੀਅਤ ਤੇ ਤੁਹਾਡੇ ਸਾਹਮਣੇ ਠੀਕ ਠਾਕ ਹਾਂ ਤੇ ਸ਼ੁਕਰੀਆ ਤੁਹਾਡੀ ਮੁਹੱਬਤ ਦਾ। ਵਾਲੇਕੁਮ ਸਲਾਮ ਸ਼ਾਹ ਜੀ, ਆਪ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ। ਵਾਲੇਕੁਮ ਸਲਾਮ ਸਭ ਨੂੰ, ਵਾਲੇਕੁਮ ਸਲਾਮ ਜੀ, ਥੈਂਕ ਯੂ। ਤੇ ਪੰਜਾਬੀ ਜੀ, ਮੈਂ ਪੰਜਾਬੀ ਜ਼ੁਬਾਨ ਪੰਜਾਬੀ ਮਾਂ ਬੋਲੀ ਨੂੰ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਅੱਗੇ ਲੈ ਕੇ ਆਵਾਂ। ਅੱਜ ਉਹ ਦੌਰ ਹੈ ਕਿ ਲੋਕ ਪੰਜਾਬੀ ਬੋਲਦੇ ਸ਼ਰਮਾ ਰਹੇ ਨੇ ਔਰ ਮੈਂ ਪੰਜਾਬੀ ਬੋਲਣ ਦੇ ਵਿੱਚ ਆਪਣੀ ਇਸ ਜ਼ੁਬਾਨ ਨੂੰ ਬੋਲਦਿਆਂ ਮੈਂ ਬੜਾ ਫਖਰ ਮਹਿਸੂਸ ਕਰਨਾ। ਤੇ ਆਪਣੇ ਜਿਹੜੇ ਤੁਹਾਡੇ ਸਵਾਲ ਨੇ ਉਹ ਵੀ ਮੇਰੇ ਨਾਲ ਸ਼ੇਅਰ ਕਰਦੇ ਜਾਓ। ਮੈਂ ਉਹਨਾਂ ਦੇ ਇਨਸ਼ਾਅੱਲਾ ਕਮੈਂਟ ਵੇਖਦਿਆਂ ਜਵਾਬ ਦਿੰਦਾ ਜਾਵਾਂਗਾ। ਔਰ ਅਗਰ ਕਿਸੇ ਬੰਦੇ ਨੂੰ ਕਿਸੇ ਗੱਲ ਤੋਂ ਕੋਈ ਗੁੱਸਾ ਲੱਗਾ ਹੋਵੇ, ਕਦੀ ਮੇਰੀ ਕਿਸੇ ਬਾਤ ਤੋਂ ਕਿਸੇ ਨੇ ਮਾਈਂਡ ਕੀਤਾ ਹੋਵੇ ਤੇ ਮੈਂ ਅਰਜ਼ ਕਰਨਾ ਚਾਹਾਂਗਾ ਕਿ ਮੈਂ ਸਾਰਿਆਂ ਕੋਲੋਂ ਮਾਫੀ ਮੰਗਣਾ, ਸਾਰਿਆਂ ਕੋਲੋਂ ਮੈਂ ਮਾਜ਼ਰਤ ਕਰਨਾ। ਆਪਣੇ ਦਿਲ ਦੇ ਵਿੱਚ ਕਦੀ ਕੋਈ ਗੱਲ ਨਹੀਂ ਰੱਖਣੀ ਚਾਹੀਦੀ। ਦੇਖੋ ਬਾਤ ਇਵੇਂ ਕਿ ਇੱਕੋ ਮੁਆਸ਼ਰੇ ਦੇ ਵਿੱਚ, ਵਾਲੇਕੁਮ ਸਲਾਮ ਜੀ ਮੁਹੰਮਦ ਮੁਦੱਸਰ ਸਾਹਿਬ, ਬਹੁਤ ਸ਼ੁਕਰੀਆ। ਆਈ ਲਵ ਯੂ ਟੂ ਸਰ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਜੀ। ਜੀ ਠੀਕ ਹੈ ਜੀ, ਜੀ ਠੀਕ। ਮੈਂ ਤੁਹਾਡੇ ਦੇਖ ਰਿਹਾ ਮੈਸੇਜ ਦੇਖ ਰਿਹਾ ਕਿ ਪਿਆਰ ਦੇ ਵਿੱਚ ਅਗਰ ਧੋਖਾ ਮਿਲ ਜਾਏ। ਦੇਖੋ ਬਾਤ ਇਹ ਵੇ, ਅਗਰ ਮੁਸਲਮਾਨ ਹੈ ਨਾ, ਮੋਮਨ ਹੈ, ਨਬੀ ਮੁਕਰਮ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਇੱਕ ਸੁਰਾਖ ਚੋਂ ਦੋ ਦਫਾ ਦੱਸਦਾ ਨਹੀਂ। ਅਗਰ ਤੁਹਾਨੂੰ ਇੱਕ ਦਫਾ ਕਿਸੇ ਬੰਦੇ ਨੇ ਚੂਨਾ ਲਾਇਆ, ਲੜਕੀ ਹੈ, ਲੜਕਾ ਹੈ, ਦੋਸਤ ਹੈ ਜਾਂ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਕੋਈ ਤੁਹਾਡਾ ਪਾਰਟਨਰ ਹੈ, ਉਹਨੇ ਇੱਕ ਦਫਾ ਤੁਹਾਨੂੰ ਧੋਖਾ ਦਿੱਤਾ ਹੈ, ਤੁਹਾਡੇ ਨਾਲ ਬੇਈਮਾਨੀ ਕੀਤੀ ਹੈ, ਤੁਹਾਡੇ ਨਾਲ ਠੀਕ ਨਹੀਂ ਚੱਲਿਆ, ਕਿਨਾਰਾ ਕਰ ਜਾਓ। ਮੇਰੀਆਂ ਤੁਸੀਂ ਪੁਰਾਣੀਆਂ ਤਕਰੀਰਾਂ ਸੁਣੋ, ਪੁਰਾਣੀਆਂ ਮੇਰੀਆਂ ਬਾਤਾਂ ਸੁਣੋ ਤੇ ਉਹਨਾਂ ਦੇ ਵਿੱਚ ਮੈਂ ਇੱਕੋ ਲੈਕਚਰ ਦੇਣਾ ਕਿ ਜਿਹੜਾ ਅੱਗੇ ਅੱਗੇ ਨਸਿਓ ਤੇ ਪਿੱਛੇ ਪਿੱਛੇ ਨਹੀਂ ਜਾਣਾ। ਜਨਾਬ ਅਕਮਲ ਵਹੀਦ ਸਾਹਿਬ ਇਟਾਲੀਆ ਤੋਂ ਬਹੁਤ ਜ਼ਿਆਦਾ ਸ਼ੁਕਰੀਆ ਸਰ, ਬਹੁਤ ਮਿਹਰਬਾਨੀ। ਜਨਾਬ ਮਲਕ ਸਫਦਰ ਸਾਹਿਬ यूएई ਤੋਂ, ਜਨਾਬ ਤੁਹਾਡੀ ਆਮਦ ਦਾ ਬਹੁਤ ਸ਼ੁਕਰੀਆ ਸਰ, ਅੱਲਾਹ ਤੁਹਾਨੂੰ ਸਲਾਮਤ ਰੱਖੇ, ਥੈਂਕ ਯੂ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਮੈਂ ਪੰਜਾਬੀ ਦੇ ਵਿੱਚ ਗੱਲ ਕਰਨਾ ਫਖਰ ਮਹਿਸੂਸ ਕਰਨਾ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨਾ ਤੁਹਾਡੇ ਨਾਲ ਮੈਂ ਪੰਜਾਬੀ ਦੇ ਵਿੱਚ ਗੱਲ ਕਰਾਂਗਾ, ਆਪਣੀ ਮਾਂ ਬੋਲੀ ਨੂੰ ਮੈਂ ਅੱਗੇ ਲੈ ਕੇ ਆਵਾਂਗਾ। ਕੁਝ ਦਿਨ ਪਹਿਲਾਂ ਇੱਕ ਪ੍ਰੋਫੈਸਰ ਦੇ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹਨੇ ਬੜੇ ਨਾ ਘਟੀਆ ਜਿਹੇ ਲਫ਼ਜ਼ ਇਸਤੇਮਾਲ ਕੀਤੇ। ਕਹਿੰਦਾ ਕਿ ਇਹ ਨਾ ਰਫ ਜੀ ਜ਼ੁਬਾਨ ਹੈ, ਇਹ ਬੜੀ ਜੀ ਘਟੀਆ ਜੀ ਜ਼ੁਬਾਨ ਹੈ। ਉਹਨੇ ਇਹਨਾਂ ਅਲਫਾਜ਼ ਵਿੱਚ, ਯਕੀਨ ਕਰੋ ਉਹ ਮੈਂ ਪੜ੍ਹਿਆ ਲਿਖਿਆ ਬੰਦਾ ਸੀ, ਮੈਂ ਕਿਹਾ ਯਾਰ ਹੈ ਤੂੰ ਪੜ੍ਹਿਆ ਲਿਖਿਆ ਬੰਦਾ ਹੈ ਲੇਕਿਨ ਤੇਰੇ ਵਿੱਚ ਇੰਨਾ ਸ਼ੌਰ ਨਹੀਂ ਹੈ ਕਿ ਸਾਡੀ ਮਾਂ ਬੋਲੀ ਨਾਲ ਮੈਂ ਪਿਆਰ ਇਸ ਵਾਸਤੇ ਕਰਨਾ ਕਿ ਅੱਲਾਹ ਨੂੰ ਵੀ ਮਾਂ ਬੋਲੀ ਬੜੀ ਪਸੰਦ ਹੈ। ਉਹ ਇਸ ਵਾਸਤੇ ਕਿ ਅਗਰ ਕੁਰਾਨ ਉਤਰਿਆ ਹੈ ਤੇ ਨਬੀਆਂ ਦੇ, ਮੇਰਾ ਮਤਲਬ ਅਗਰ ਪਹਿਲੀਆਂ ਕਿਤਾਬਾਂ ਵੀ ਉਤਰੀਆਂ ਨੇ, ਸਹੀਫੇ ਉਤਰੇ ਨੇ, ਕੁਰਾਨ ਕਰੀਮ ਉਤਰਿਆ ਹੈ ਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ੁਬਾਨ ਨਬੀ ਕੀ ਕਹਿ ਰਿਹਾ। ਸਰ ਲਵ ਯੂ ਟੂ ਸਾਰਿਆਂ ਨੂੰ, ਥੈਂਕ ਯੂ ਸਰ, ਵਾਲੇਕੁਮ ਸਲਾਮ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਜੀ, ਬਹੁਤ ਜ਼ਿਆਦਾ ਮੁਹੱਬਤਾਂ ਨੇ। ਕੋਸ਼ਿਸ਼ ਕਰੋ, ਮੈਂ ਤੁਹਾਨੂੰ ਅਰਜ਼ ਕਰਨਾ ਚਾਹਾਂਗਾ ਕਿ ਕਮੈਂਟ ਮੈਂ ਨਾਲ ਨਾਲ ਵੇਖ ਕੇ ਤੁਹਾਡੇ ਜਵਾਬ ਦਿੰਦਾ ਜਾ ਰਿਹਾ। ਇਸ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ, ਇਹਨੂੰ ਅੱਗੇ ਸ਼ੇਅਰ ਕਰੋ ਔਰ ਚੈਨਲ ਅਵੈਸ ਘੁੰਮਣ ਸਿਆਲਕੋਟੀ ਚੈਨਲ ਹੈ, ਇਹਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਆਵੇ ਜਾਂ ਤੁਹਾਡੀਆਂ ਫਰਮਾਇਸ਼ਾਂ ਦੇ ਮੁਤਾਬਕ ਮੈਂ ਜਦੋਂ ਲਾਈਵ ਆਵਾਂ ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਕਿ ਮੈਂ ਇਸ ਟਾਈਮ ਲਾਈਵ ਹਾਂ ਜਾਂ ਮੈਂ ਇਸ ਟਾਈਮ ਯਾਨੀ ਕਿ ਵੀਡੀਓ ਅਪਲੋਡ ਕੀਤੀ ਹੈ। ਔਰ YouTube ਦਾ ਤੁਹਾਨੂੰ ਪਤਾ ਹੀ ਹੈ, ਉਹ ਜਿਵੇਂ ਇੱਕ ਮਿਸਾਲ ਬਣੀ ਹੈ, ਕੋਈ ਬੰਦਾ ਸੀ ਤੇ ਉਹਨੂੰ ਜੱਜ ਨੇ ਫਾਂਸੀ ਦਾ ਆਰਡਰ ਦੇ ਦਿੱਤਾ ਕਿ ਤੈਨੂੰ ਫਾਂਸੀ ਦੀ ਸਜ਼ਾ ਹੈ, ਤੇਰੀ ਆਖਰੀ ਖੁਆਇਸ਼ ਕੀ ਹੈ? ਉਹ ਸੀ ਯੂਟਿਊਬਰ। ਆਂਦਾ ਜੱਜ ਸਾਹਿਬ ਮੇਰੀ ਆਖਰੀ ਖੁਆਇਸ਼ ਹੈ ਕਿ ਮੇਰਾ YouTube ਚੈਨਲ ਆਨ ਕਰਕੇ ਨਾ ਉਹਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਦਾ ਬਟਨ ਆਨ ਕਰ ਲਓ, ਮੇਰੀ ਆਖਰੀ ਖੁਆਇਸ਼ ਹੈ। ਜਿਹੜੇ ਯੂਟਿਊਬਰ ਨੇ ਜਾਂ ਟਿਕਟਾਕਰ ਨੇ ਬੜੀ ਮਿਹਨਤ ਕਰਕੇ, ਬੜੀ ਜਦੋਜਹਿਦ ਕਰਕੇ, ਬੜੀ ਕੋਸ਼ਿਸ਼ ਕਰਕੇ ਤੇ ਫਿਰ ਜਿਹੜੇ ਨਾ ਵਿਚਾਰੇ ਤੁਹਾਡੇ ਅੱਗੇ ਜਿਹੜਾ ਨਾ ਤੁਹਾਡੀਆਂ ਖੁਆਇਸ਼ਾਂ ਦੇ ਮੁਤਾਬਕ, ਤੁਹਾਡੀਆਂ ਫਰਮਾਇਸ਼ਾਂ ਦੇ ਮੁਤਾਬਕ ਉਹ ਪੂਰੀਆਂ ਕਰਨ ਜੀ। ਅੱਲਾਹ ਪਾਕ ਦਾ ਸ਼ੁਕਰ ਹੈ ਜਨਾਬ ਕੈਸਰ ਸਾਹਿਬ, ਮੈਂ ਠੀਕ ਠਾਕ ਹਾਂ, ਅੱਲਾਹ ਦਾ ਬੜਾ ਸਾਰੇ ਇਹਸਾਨ ਹੈ। ਜਨਾਬ ਇਸ਼ਤਿਆਕ ਚੀਮਾ ਸਾਹਿਬ, ਲਵ ਯੂ ਟੂ ਸਰ, ਬਹੁਤ ਬਹੁਤ ਥੈਂਕ ਯੂ, ਬਹੁਤ ਸਾਰੀਆਂ ਮੁਹੱਬਤਾਂ ਜਨਾਬ। ਤੁਹਾਡੇ ਆਖਣ ਤੋਂ ਸ਼ੇਰ ਲਿਖਿਆ ਤੁਸੀਂ ਜਨਾਬ, ਬਹੁਤ ਮਿਹਰਬਾਨੀ। ਜ਼ਾहिद गुजर साहब बड़ी मेहरबानी, नवाजिश, बहुत बहुत शुक्रिया जनाब। सफदर साहब आपका व्हाट्सएप नंबर चाहिए सर, 034463666708।
मेरे WhatsApp ਦਾ ਨੰਬਰ ਹੈ ਔਰ ਮੇਰਾ ਕਾਲ ਦਾ ਨੰਬਰ ਹੈ। ਮੈਂ ਕੋਸ਼ਿਸ਼ ਕਰਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂ ਔਰ ਤੁਹਾਨੂੰ ਇਹ ਅਰਜ਼ ਕਰਾਂਗਾ ਆਪਣੇ ਦੋਸਤਾਂ ਨੂੰ, ਯਾਨੀ ਕਿ ਅਮਾਰਾਤ ਵਾਲੇ ਨੇ ਜਾਂ ਗਲਫ ਵਾਲੇ, ਯੂਰਪ ਵਾਲੇ, ਕਿਸੇ ਵੀ ਕੋਨੇ ਅੰਦਰ, ਦੁਨੀਆ ਦੇ ਕਿਸੇ ਵੀ ਮੁਲਕ ਅੰਦਰ ਜਿਹੜੇ ਮੈਨੂੰ ਵੇਖਦੇ ਨੇ, ਪਿਆਰ ਕਰਦੇ ਨੇ, ਮੈਂ ਤੁਹਾਨੂੰ ਕਹਾਂਗਾ ਕਿ YouTube ਚੈਨਲ ਸਬਸਕ੍ਰਾਈਬ ਕਰਾਓ। ਜਦੋਂ 1 ਲੱਖ ਸਬਸਕ੍ਰਾਈਬ ਮੁਕੰਮਲ ਹੋ ਜਾਵੇਗਾ ਨਾ, 100K ਜਦੋਂ ਹੋ ਜਾਵੇਗਾ, ਤੇ ਇਨਸ਼ਾਅੱਲਾ ਤੁਹਾਨੂੰ ਇੱਕ ਨਵਾਂ ਰੰਗ ਵੇਖਣ ਨੂੰ ਮਿਲੇਗਾ। ਮੇਰਾ ਤੁਹਾਡੇ ਨਾਲ ਵਾਅਦਾ ਰਿਹਾ, ਕਿਉਂਕਿ ਥੋੜਾ ਜਿਹਾ ਹਟ ਕੇ ਵੀ ਹੋਣਾ ਚਾਹੀਦਾ ਹੈ ਨਾ, ਜਿਸ ਤਰ੍ਹਾਂ ਖਾਣੇ ਦਾ ਟੇਬਲ ਭਰਿਆ ਹੋਵੇ, ਵਿੱਚ ਕੋਈ ਚਟਨੀ ਹੋਣੀ ਚਾਹੀਦੀ ਹੈ, ਵਿੱਚ ਰਾਇਤਾ ਹੋਣਾ ਚਾਹੀਦਾ ਹੈ, ਥੋੜਾ ਜਿਹਾ ਮਿੱਠਾ ਹੋਣਾ ਚਾਹੀਦਾ ਹੈ, ਥੋੜਾ ਕਰਾਰਾ ਹੋਣਾ ਚਾਹੀਦਾ, ਸਪਾਈਸੀ ਹੋਣਾ ਚਾਹੀਦਾ, ਤੇ ਤੁਹਾਨੂੰ ਇਨਸ਼ਾਅੱਲਾ ਵੇਖਣ ਨੂੰ ਨਵੇਂ ਰੰਗ ਮਿਲਣਗੇ। ਮੈਂ ਥੋੜੇ ਕਮੈਂਟ ਦੇਖਣਾ ਜੀ। ਜੀ ਮੈਂ ਸਿਆਲਕੋਟ ਦਾ, ਸਿਆਲਕੋਟ 에ਅਰਪੋਰਟ ਦੇ ਕਰੀਬ ਮੇਰੀ ਰਿਹਾਇਸ਼ ਹੈ ਜੀ। ਅਵੈਸ ਘੁੰਮਣ ਸਿਆਲਕੋਟ ਹੀ, ਤੁਸੀਂ ਜਦੋਂ ਆ ਕੇ ਪੁੱਛੋਗੇ ਨਾ 에ਅਰਪੋਰਟ ਤੇ ਵੀ ਕਿਸੇ ਨੂੰ ਪੁੱਛੋਗੇ, ਤੇ 에ਅਰਪੋਰਟ ਤੇ ਸਿਆਲਕੋਟ ਦੇ ਬਿਲਕੁਲ ਕਰੀਬ ਹੀ ਮੇਰੀ ਰਿਹਾਇਸ਼ ਹੈ ਜੀ। जी थैंक यू सर, थैंक यू, बहुत शुक्रिया, बड़ी मेहरबानी सर। कासिम कुमार साहब, बड़ी मेहरबानी सर, अल्लाह तुहानू हसदियां और वसदियां रखे, अल्लाह तुहानू खुश रखे। और लिखिया जनाब मोहतरम मोहम्मद अकमल वहीद साहब ने, बदनस्ले सज्जन खुदा दी कसमें कदी तोड़ निभा नहीं सकदे, सारी जिंदगी कीतियां नेकियां दा मुल बिल्कुल पा नहीं सकदे, भावें सिर ते चाड़ बिठाई रखिए ਇਹ ਕਰ ਕਤਨ ਵਫਾ ਨਹੀਂ ਸਕਦੇ, ਸੱਚ ਗੁੰਮਣ ਯਾਰ ਸਿਆਣੇ ਆਂਦੇ ਨੇ, ਕੁੱਤੇ ਖੀਰ ਪਚਾ ਨਹੀਂ ਸਕਦੇ। ਔਰ ਸ਼ੇਰ ਕਿਉਂਕਿ ਪੁਰਾਣੇ ਹੋ ਗਏ ਨੇ, ਮੈਂ ਚਾਹਨਾ ਕਿ ਮੈਂ ਡੱਬਾ ਪੈਕ ਨਵੇਂ ਸ਼ੇਰ ਅੱਗੇ ਲੈ ਕੇ ਆਵਾਂ, ਨਵੇਂ ਤੋਂ ਨਵੇਂ ਸ਼ੇਰ ਸੁਣਾਵਾਂ। ਫਾਰ ਐਗਜ਼ਾਮਪਲ ਇੱਕ ਦਫਾ ਜਿਨ੍ਹਾਂ ਨੇ ਸ਼ੇਰ ਸੁਣ ਲਏ ਨਾ, ਅਗਲੀ ਦਫਾ ਫਿਰ ਵੀਡੀਓ ਚ ਉਹੀ ਸ਼ੇਰ ਉਹਨਾਂ ਨੂੰ ਵੇਖਣ ਨੂੰ ਮਿਲਣਗੇ, ਸੁਣਨ ਨੂੰ ਮਿਲਣਗੇ। ਉਹ ਕਹਿਣਗੇ ਯਾਰ ਇਹ ਸ਼ੇਰ ਤੇ ਅੱਗੇ ਵੀ ਅਸਾਂ ਸੁਣੇ ਨੇ। ਜਿਨ੍ਹਾਂ ਨਹੀਂ ਸੁਣੇ ਉਹਨਾਂ ਵਾਸਤੇ ਨਵੀਂ ਚੀਜ਼ ਹੈ, ਲੇਕਿਨ ਜਿਨ੍ਹਾਂ ਸੁਣੇ ਨੇ ਉਹ ਕਹਿਣਗੇ ਤੇ ਅੱਗੇ ਅਸਾਂ ਸੁਣੇ ਨੇ। ਲੇਕਿਨ ਨਵੇਂ ਸ਼ੇਰ ਇੱਕ ਵਾਰ ਤੁਸੀਂ ਸੁਣੋਗੇ ਨਾ, ਉਸ ਤੋਂ ਅਗਲੀ ਦਫਾ ਫਿਰ ਤੁਸੀਂ ਉਹਨਾਂ ਦੀ ਫਰਮਾਇਸ਼ ਕਰੋਗੇ। ਇਸ ਤਰ੍ਹਾਂ ਕੋਸ਼ਿਸ਼ ਕਰਿਆ, ਕਿਉਂਕਿ ਪੁਰਾਣਿਆਂ ਸ਼ੇਰਾਂ ਤੋਂ ਹਟ ਕੇ ਉਹਦੇ ਪੁਰਾਣੀਆਂ ਵੀਡੀਓ 'ਚ ਤੁਹਾਨੂੰ ਮਿਲ ਜਾਣਗੇ ਨਵੇਂ ਤੋਂ ਨਵੇਂ ਸ਼ੇਰ, ਜਿਹੜਾ ਨਾ ਤੁਹਾਨੂੰ ਮੈਂ ਸੁਣਾਵਾ ਕਰਾਂਗਾ। ਜੀ ਥੈਂਕ ਯੂ ਸਰ। ਮੈਂ ਸਿਆਲਕੋਟ ਦਾ ਨਾਂ ਰੋਸ਼ਨ ਬੜੀ ਮਿਹਨਤ ਕਰ ਰਿਹਾ। ਮੈਂ ਨਹੀਂ, ਮੇਰਾ ਮੈਨੂੰ ਆ ਰਿਹਾ ਅਲੀ ਰਜ਼ਾ ਜਾਫਰੀ ਸਾਹਿਬ ਦਾ ਮੈਸੇਜ ਹੈ ਕਿ ਤੁਹਾਡਾ WhatsApp ਗਰੁੱਪ ਹੈ। ਜੀ ਮੇਰਾ WhatsApp ਗਰੁੱਪ ਕੋਈ ਵੀ ਨਹੀਂ ਹੈ, ਕਿਉਂਕਿ ਮਸਰੂਫੀਅਤ ਇੰਨੀ ਹੈ ਕਿ ਇੱਕ ਲੜਕਾ ਸੀ ਆਸਮ ਘੁੰਮਣ, ਮੇਰਾ ਭਾਂਜਾ ਹੈ, ਉਹ ਬੜੀ ਮਿਹਨਤ ਕਰਦਾ ਸੀ, ਲੇਕਿਨ ਇਸ ਟਾਈਮ ਬਹੁਤ ਜ਼ਿਆਦਾ ਮਸਰੂਫ ਹੈ। WhatsApp ਗਰੁੱਪ ਸੀ ਮੇਰੇ ਕੋਲੋਂ, ਬਜ਼ਾਤੇ ਖੁਦ ਵੀ ਟਾਈਮ ਨਹੀਂ ਦਿੱਤਾ ਜਾਂਦਾ। ਉਹ ਫਿਰ ਦੋਸਤ ਅਕਸਰ ਗਿਲਾ ਕਰਦੇ ਨੇ ਕਿ ਅਗਰ ਤੇਰੇ ਕੋਲੋਂ ਟਾਈਮ ਨਹੀਂ ਦਿੱਤਾ ਜਾਂਦਾ ਤੇ ਫਿਰ ਗਰੁੱਪ ਬਣਾਇਆ ਕਿਉਂ ਹੈ। ਉਹਨਾਂ ਦਾ ਵੀ ਸ਼ਿਕਵਾ, ਉਹਨਾਂ ਦਾ ਵੀ ਗਿਲਾ, ਇੱਕ ਗੱਲੇ ਠੀਕ ਹੈ। ਇਸ ਵਾਸਤੇ ਮੇਰਾ WhatsApp ਗਰੁੱਪ ਨਹੀਂ ਹੈ। ਡਾਇਰੈਕਟ ਤੁਸੀਂ WhatsApp ਤੇ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਔਰ 0347780828 ਮੇਰਾ ਮੋਬਾਈਲ ਨੰਬਰ ਸੀ, WhatsApp ਨੰਬਰ ਸੀ। ਉਹ ਕਿਸੇ ਵਜ੍ਹਾ ਤੋਂ ਬਲਾਕ ਹੋ ਗਿਆ ਔਰ WhatsApp ਉਹਦਾ ਬੈਨ ਹੋ ਗਿਆ। ਇਨਸ਼ਾਅੱਲਾ ਕਰੀਬ ਬਹੁਤ ਜਲਦ ਦੁਬਾਰਾ ਅਨਬੈਨ ਹੋ ਜਾਏਗਾ, ਅਨਬਲॉक ਹੋ ਜਾਏਗਾ ਨੰਬਰ 0347 ਵਾਲਾ। ਉਨੀ ਦੇਰ ਤੱਕ ਜਿਹੜੇ ਪਰਸਨਲ ਨੇ ਉਹ 0344666708 ਤੇ ਮੇਰੇ ਨਾਲ ਰਾਬਤਾ ਕਰ ਸਕਦੇ ਨੇ। ਜੀ ਬੜੀ ਮਿਹਰਬਾਨੀ ਜਨਾਬ मोहतरम राणा अहमद साहब, बहुत शुक्रिया, अल्लाह ਤੁਹਾਨੂੰ खुश रखे, बहुत बहुत थैंक यू, बड़ा अच्छा लगा कर देख के। सिकंदर बॉबी साहब बहुत शुक्रिया जी मेरी जान, बहुत नवाजिश, अल्लाह ਤੁਹਾਨੂੰ खुश रखे। जनाब चौधरी हाशिम घुमन साहब ਸੰਭੜਿਆ ਤੋਂ ਤੁਹਾਡੇ ਭਾਈ। ਜੀ ਜੀ ਹਾਸ਼ਮ ਭਾਈ, ਮੈਂ ਤੁਹਾਡਾ ਨੌਕਰ ਸਰ, ਮੈਂ ਤੁਹਾਡਾ ਖਾਦਮ। ਕਦੀ ਵੀ ਆਪਣੇ ਪਿਆਰ ਕਰਨ ਵਾਲਿਆਂ ਨੂੰ, ਆਪਣੇ ਫਾਲੋਅਰ, ਆਪਣੇ ਫੈਨ ਜਿਹੜੇ ਨੇ ਮੇਰੇ ਮਿਲਣ ਆਉਣ ਜਾਂ ਮੈਂ ਉਹਨਾਂ ਦੇ ਕੋਲ ਜਾਵਾਂ, ਬਖੁਦਾ ਅੱਲਾ ਜਾਣਦਾ, ਕਦੀ ਕਿਸੇ ਨੂੰ ਮੈਂ ਸਟਾਰ ਮੇਰੀ ਮਹਿਫਲ ਦੇ ਵਿੱਚ ਆ ਕੇ ਮੈਨੂੰ ਮਿਲ ਕੇ ਆਪਣੇ ਆਪ ਨੂੰ ਹਕੀਰ ਕੋਈ ਨਹੀਂ ਮਹਿਸੂਸ ਕਰ ਸਕਦਾ। ਮੇਰੀ ਮਹਿਫਲ ਦੇ ਵਿੱਚ ਆ ਕੇ ਹਰ ਬੰਦਾ ਫਖਰ ਮਹਿਸੂਸ ਕਰੇਗਾ। ਔਰ ਜਿਹੜਾ ਮੇਰੀ ਮਹਿਫਲ ਪ੍ਰੋਗਰਾਮ ਆਪਣੀ ਬੈਠਕ ਉਹਨੂੰ ਬੋਲਣ ਦਾ ਮੌਕਾ ਮਿਲੇਗਾ। ਤੁਸੀਂ ਮੇਰੇ ਯੂਥ ਪ੍ਰੋਗਰਾਮ ਵੇਖਣ ਨੂੰ ਮਿਲੇਗਾ, ਆਪਣੀ ਬੈਠਕ ਪ੍ਰੋਗਰਾਮ, ਆਪਣੀ ਬੈਠਕ ਵਿੱਚ ਅਕਸਰ ਰਿਹਾ ਕਰੋ ਕਿ ਜਿੰਨਾ ਹੋ ਸਕੇ ਆਪਣਾ ਟਾਈਮ ਕੱਢ ਕੇ ਜਦੋਂ ਤੁਸੀਂ ਵੇਖਦੇ ਹੋ ਨਾ ਤੇ ਪੁਰਾਣਿਆਂ ਦੀਆਂ ਗੱਲਾਂ, ਵਡੇਰਿਆਂ ਦੀਆਂ ਗੱਲਾਂ ਸੁਣਿਆ ਕਰੋ। ਮੈਂ ਦੇਖੋ, ਅਗਰ ਇੱਕ ਮੱਖੀ ਨੇ ਸ਼ਹਿਦ बनाना है, शहद मक्खी ने शहद बनाना है, वो बवे के उसूलों से खुशबू आ नहीं सकती कभी कागज के फूलों से। अगर शहद की मक्खी ਜਿਹੜੀ ਹੈ ਉਹ ਕਾਗਜ਼ੀ ਫੁੱਲਾਂ ਦੇ ਉੱਤੇ ਬਵੇਗੀ, ਉਹਨੂੰ ਕਿਸ ਤਰ੍ਹਾਂ ਮਤਲਬ ਉਹ ਸ਼ਹਿਦ ਬਣਾ ਸਕੇਗੀ। ਅਗਰ ਸ਼ਹਿਦ ਬਣਾਣਾ ਤੇ ਸ਼ਹਿਦ ਦੀ ਮੱਖੀ ਨੂੰ ਕੁਦਰਤੀ ਫੁੱਲਾਂ ਤੇ ਹਟਾਓ। ਅੱਜ ਡੀਜੇ ਦਾ ਦੌਰ ਹੈ, ਹਰ ਬੰਦਾ ਸੁਣਨ ਵਾਲਾ ਰਾਗਾ ਗਾਗਾ ਹੈ ਨਾ ਜੀ। ਪੁਰਾਣੀਆਂ ਦੀਆਂ ਗੱਲਾਂ, ਵਡੇਰਿਆਂ ਦੀ ਗੱਲਾਂ, ਸੁਲਝੀਆਂ ਗੱਲਾਂ ਜਾਂ ਪ੍ਰੋਗਰਾਮ ਆਪਣੀ ਬੈਠਕ ਵੇਖਦੇ ਹੀ ਹੋ ਨਾ, ਤੇ ਉਹ ਵੇਖਦੇ ਨੇ ਜਿਹੜੇ, ਉਹ ਫਿਰ ਕੁਝ ਨਾ ਕੁਝ ਪਾ ਹੀ ਲੈਂਦੇ ਨੇ। ਮੈਂ ਥੋੜਾ ਕਮੈਂਟਾਂ ਨਜ਼ਰ ਮਾਰ ਲਾਂ, ਤੁਸੀਂ ਕੋਸ਼ਿਸ਼ ਕਰੋ ਆਪਣੇ ਖਿਆਲਾਤ ਦਾ ਜ਼ਾਹਰ ਕਮੈਂਟਾਂ ਦੇ ਵਿੱਚ ਦੱਸੋ ਮੈਨੂੰ, ਤਾਂ ਕਿ ਮੈਂ ਵੇਖ ਕੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੰਦਾ ਜਾਵਾਂ। मुल्तान तो जनाब बहुत मेहरबानी, जनाब मोहतरम शान अली साहिब, नवाजिश मेरे जान।
ਤੇ ਜੀ ਅਕਮਲਵੀਰ ਸਾਹਿਬ ਕਹਿੰਦੇ ਨੇ ਕਿ ਜਨਾਬ ਮਤਲਬ ਸਲਾਮ ਸਰ, ਤੁਹਾਡੀਆਂ ਅਜ਼ਮਤਾਂ ਲੱਖਾਂ ਕਰੋੜਾਂ ਸਲਾਮ। 60667008 ਮੇਰਾ ਮੋਬਾਈਲ ਨੰਬਰ। ਜਨਾਬ ਮਿਹਰਬਾਨੀ ਜਨਾਬ। ਇਸ਼ਤਿਆਕ ਚੀਮਾ ਸਾਹਿਬ ਇੱਕ ਸ਼ੇਅਰ ਬਣਾ ਦਿਓ ਜੀ। ਠੀਕ ਹੈ ਸਰ, ਤੁਹਾਨੂੰ ਨੰਬਰ ਦੇ ਦਿੱਤਾ, ਉਹਦੇ ਤੇ ਰਾਬਤਾ ਕਰ ਲਿਓ ਇਨਸ਼ਾਅੱਲਾ। ਜਿੰਨੇ ਸ਼ੇਅਰ ਆਖੋਗੇ ਮੈਂ ਨੌਕਰ ਤਾਬੇਦਾਰ। ਤੁਹਾਡੀ ਡਿਊਟੀ ਹੈ ਕਿ ਆਪਣੇ ਫਰੈਂਡਾਂ ਨੂੰ, ਆਪਣੇ ਗਰੁੱਪਾਂ ਦੇ ਵਿੱਚ ਉਹਨਾਂ ਨੂੰ ਲਿਖ ਕੇ ਭੇਜੋ ਕਿ ਅਵੈਸ ਘੁੰਮਣ ਸਿਆਲਕੋਟੀ, AWAISGHUMMAN ਅਵੈਸ ਘੁੰਮਣ ਸਿਆਲਕੋਟੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਦਾ ਬਟਨ ਔਨ ਕਰ ਲਓ ਤਾਂ ਕਿ ਡੇਲੀ ਨਵੇਂ ਤੋਂ ਨਵੀਆਂ ਵੀਡੀਓ ਤੁਹਾਨੂੰ ਵੇਖਣ ਨੂੰ ਮਿਲਦੀਆਂ ਰਹਿਣ। ਔਰ ਜਦੋਂ ਤੁਸੀਂ ਕਹੋਗੇ ਮੈਂ ਇਨਸ਼ਾਅੱਲਾ ਲਾਈਵ ਤੁਹਾਡੀਆਂ ਫਰਮਾਇਸ਼ਾਂ ਦੇ ਮੁਤਾਬਕ, ਤੁਹਾਡੇ ਹੁਕਮ ਦੇ ਮੁਤਾਬਕ, ਕਿਉਂਕਿ ਨੌਕਰ ਕੀ ਤੇ ਨਖਰਾ ਕੀ, ਅਸੀਂ ਤੇ ਤੁਹਾਡੇ ਖਾਦਮ ਹਨ। ਤੇ ਇਨਸ਼ਾਅੱਲਾ ਗੁਜਰਾਤ ਤੋਂ ਜਨਾਬ ਮੁਹਤਰਮ ਉਮਰ ਮੈਸੀ ਸਾਹਿਬ ਔਰ ਸਿਕੰਦਰ ਅਫਜ਼ਲ ਕਹਿੰਦੇ ਨੇ ਲਵ ਯੂ ਟੂ ਸਰ। ਸਰ ਇਹ ਤੇ ਬਾਤਾਂ ਤੁਹਾਡੀਆਂ ਮੁਹੱਬਤਾਂ ਨੇ ਨਾ, ਤੁਹਾਡੀਆਂ ਚਾਹਤਾਂ ਨੇ। ਮੇਰਾ ਟਾਪ ਫੈਨ ਦੇ ਵਿੱਚ ਜਰਮਨੀ ਤੋਂ, ਬੜੀ ਮਿਹਰਬਾਨੀ ਜੀ ਸਾਹਿਬ, ਬਹੁਤ ਸ਼ੁਕਰੀਆ ਤੁਹਾਡੀ, ਬੜੀ ਮਿਹਰਬਾਨੀ, ਤੁਸੀਂ ਕੀਮਤੀ ਟਾਈਮ ਕੱਢਿਆ। ਜਨਾਬ ਮੁਹਤਰਮ ਅਬਦੁਲ ਜੱਬਾਰ ਖਾਨ ਸਾਹਿਬ ਟੋਬਾ ਟੇਕ ਸਿੰਘ ਤੋਂ, ਮੇਰੇ ਜਾਨ ਕੀ ਹਾਲ ਹੈ, ਸਿਹਤ ਠੀਕ ਹੈ, ਅੱਲਾਹ ਤੁਹਾਨੂੰ ਸਲਾਮਤ ਰੱखे। वीडियो बार बार रुक रही है, क्यों रुक रही है भाई बार बार? वैसे सर्विस तो ठीक है, आई डोंट नो बट तो अल्लाह खैर वफीद रखे जी। परदेस ਦੇ ਹਵਾਲੇ ਨਾਲ ਕਮੈਂਟ ਜਨਾਬ ਮੁਹਤਰਮ ਨਵੀਦ ਵਕਾਸ ਸਾਹਿਬ ਦਾ, ਅੱਲਾਹ ਤੁਹਾਨੂੰ ਕਾਮਯਾਬ ਕਰੇ। ਪਰਦੇਸ ਦੇ ਹਵਾਲੇ ਦੇ ਨਾਲ ਮੈਂ ਕਹਿਣਾ ਚਾਹਾਂਗਾ, ਸੁਣਾ ਕੇ ਨਾ ਤੇ ਉਹਨਾਂ ਜ਼ਖਮਾਂ ਦੇ ਜਾਣਦੇ ਹੋ ਕਿ ਹਰ ਵਕਤ ਮੈਂ ਸ਼ੇਰੋ ਸ਼ਾਇਰੀ ਜਾਂ ਹਰ ਵਕਤ ਪਰਦੇਸੀਆਂ ਨੂੰ ਕਹਿੰਦਾ ਕਿ ਸਾਰੇ ਰੰਗ ਅਗਰ ਮੈਂ ਮੋਟੀਵੇਸ਼ਨਲ ਕਿਹਾ ਜਾਂਦਾ, ਮੈਂ ਉਹਨਾਂ ਨੂੰ ਮੋਟੀਵੇਟ ਕਰਾਂ, ਕਿਉਂਕਿ ਇਹ ਵਕਤ ਕਿ ਮੈਨੂੰ ਮੋਟੀਵੇਟ ਕਰਨ ਦਾ ਕੋਈ ਨਹੀਂ ਸੀ। ਆਇਆ ਸਟੇਜ ਦੇ ਉੱਤੇ ਹਾਂ, ਅੱਲਾਹ ਪਾਕ ਦੀ ਜ਼ਾਤ ਨੇ ਆਪਣੇ ਕੁਝ ਖਾਸ ਮਿਹਰਬਾਨੀ ਹੈ। ਔਰ ਕੋਸ਼ਿਸ਼ ਕਰੋ ਕਿ ਇਸ YouTube ਚੈਨਲ ਨੂੰ ਲਾਈਕ ਕਰੋ, ਇਸ ਵੀਡੀਓ ਨੂੰ ਕਮੈਂਟ ਕਰਕੇ ਆਪਣੇ ਖਿਆਲਾਂ ਦਾ ਇਜ਼ਹਾਰ ਕਰੋ। ਔਰ ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਮੈਂ ਤੁਹਾਡੀਆਂ ਫਰਮਾਇਸ਼ਾਂ ਦੇ ਮੁਤਾਬਕ, ਤੁਹਾਡੀਆਂ ਖਵਾਹਿਸ਼ਾਂ ਦੇ ਮੁਤਾਬਕ, ਨੌਕਰ ਕੀ ਤੇ ਨਖਰਾ ਕੀ, ਤੁਹਾਡੇ ਜਵਾਬ ਦਿੰਦਾ ਰਹਾਂ ਕਰਾਂਗਾ, ਤੁਹਾਡੇ ਕੋਲ ਲਾਈਵ ਆਉਂਦਾ ਰਹਾਂ ਕਰਾਂਗਾ। सियालकोट की सरजमीन हमेशा। थैंक यू सर, बहुत शुक्रिया, अल्लाह ਤੁਹਾਨੂੰ ਖੁਸ਼ ਰੱਖੇ। ਮੁਹੰਮਦ ਇਕਬਾਲ ਸਿਆਲਕੋਟੀ ਰਹਿਮਤੁल्लाह अलैह। ਅਲਾਮਾ ਸਾਹਿਬ ਦਾ ਇੱਕ ਉਹ ਮੁਕਾਮ ਸੀ ਸਿਆਲਕੋਟ ਦੀ ਪਹਿਚਾਨ ਨੇ ਨਾ, ਕਿ ਅਸੀਂ ਅਗਰ ਅੱਜ ਵੀ ਕੋਸ਼ਿਸ਼ ਕਰ ਰਹੇ ਹਾਂ, ਸਟਰਗਲ ਕਰਕੇ, ਮਿਹਨਤ ਕਰਕੇ, ਤੇ ਅਸੀਂ ਆਪਣੇ ਸਿਆਲਕੋਟ ਦਾ ਨਾਮ ਚਮਕਾ ਰਹੇ ਹਾਂ। ਉਸ ਸਟੇਜ ਤੇ, ਉਸ ਪਾਏ ਤੇ ਅਸੀਂ ਨਹੀਂ ਪਹੁੰਚ ਸਕਦੇ, ਲੇਕਿਨ ਕੋਸ਼ਿਸ਼ ਕਰ। ਜਵੇਦ ਸਾਹਿਬ ਨੇ ਕਿ ਨੈਟ ਨਹੀਂ ਚੱਲ ਰਿਹਾ ਭਾਈ, ਨੈਟ ਦੀ ਪ੍ਰੋਬਲਮ ਆ ਰਹੀ ਹੈ। ਠੀਕ ਹੈ, ਬਹੁਤ ਜ਼ਿਆਦਾ ਯਾਨੀ ਕਿ ਮੈਸੇਜ ਵੇਖਣ ਨੂੰ ਮਿਲਦੇ ਨੇ ਕਿ ਨੈਟ ਦੀ ਪ੍ਰੋਬਲਮ ਆ ਰਹੀ, ਵੀਡੀਓ ਰੁਕ ਰਹੀ ਹੈ। ਤੇ ਠੀਕ ਹੈ, ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਮੈਂ ਕੋਸ਼ਿਸ਼ ਕਰਾਂ ਦੁਬਾਰਾ ਥੋੜੀ ਦੇਰ ਬਾਅਦ ਫਿਰ ਇਨਸ਼ਾਅੱਲਾ ਲਾਈਵ ਆਣਾ।